ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਆਓ ਡਾਕਟਰ ਅਮਰਜੀਤ ਸਿੰਘ ਨਾਲ ਮਿਲ ਕੇ ਜਿਹੜੀ ਵਿਚਾਰ ਚਰਚਾ ਹੈਗੀ ਆ ਉਹਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਸਾਹਿਬ, ਸਾਡੇ ਕੋਲ ਜਿਹੜਾ ਸਮਾਂ ਹੈਗਾ ਉਹ ਤਕਰੀਬਨ 7 ਮਿੰਟ ਦਾ ਹੈਗਾ, ਸੋ ਇੰਨੇ ਘੱਟ ਸਮੇਂ ਦੇ ਵਿੱਚ ਕੋਈ ਇਸ਼ੂ ਤਾਂ ਨਹੀਂ ਡਿਸਕਸ ਹੋਣਾ, ਪਰ ਮੈਂ ਚਾਹੂੰਗਾ ਕਿ ਜਿਹੜੇ ਫੇਸਬੁੱਕ ਕਮੈਂਟਸ ਸਾਡੇ ਦਰਸ਼ਕਾਂ ਵੱਲੋਂ ਆਏ ਨੇ ਸਾਡੇ ਪਹਿਲੇ ਤੇ ਦੂਜੇ ਸੈਗਮੈਂਟ ਤੇ, ਉਹ ਜ਼ਰੂਰ ਤੁਸੀਂ ਸਾਂਝੇ ਕਰੋ। ਹਾਂਜੀ, ਅੱਜ ਬੜਾ ਇੱਕ ਪ੍ਰਭਾਵਸ਼ਾਲੀ ਔਰ ਜਿਹੜਾ ਮੈਂ ਸਮਝਦਾ ਵੀ ਠੀਕ ਤੀਰ ਟਿਕਾਣੇ ਤੇ ਵਾਲਾ ਕਾਮੈਂਟ ਹੈ। ਸਾਰੇ ਦਰਸ਼ਕਾਂ ਨੂੰ ਬੇਨਤੀ ਹੈ, ਸਿਰਫ ਸ਼ਾਬਾਸ਼ ਜਾਂ ਵਾਹ-ਵਾਹ ਨਾਲ ਕੌਮੀ ਸੰਘਰਸ਼ ਨਹੀਂ ਚੱਲਦੇ। ਜੇ ਤੁਹਾਨੂੰ ਲੱਗਦਾ ਹੈ ਕਿ TV 84 ਚੰਗਾ ਕੰਮ ਕਰ ਰਿਹਾ ਹੈ ਤਾਂ ਪਲੀਜ਼ ਡੋਨੇਟ ਕਰੋ। ਹਰ ਸਿੱਖ ਦਾ ਫਰਜ਼ ਹੈ ਦਸਵੰਧ ਕੱਢਣਾ। ਜੇ ਕੇਵਲ 10% ਕੌਮ ਨੂੰ ਚਾਹੁਣ ਵਾਲੇ TV 84 ਨੂੰ ਸਪੋਰਟ ਕਰਨ ਤਾਂ ਆਉਣ ਵਾਲੇ ਦਿਨਾਂ 'ਚ ਤੁਸੀਂ TV 84 ਨੂੰ ਦੁਨੀਆ ਦੇ ਸਾਰੇ ਮੀਡੀਆ ਦੇ ਮੁਕਾਬਲੇ ਦਾ ਮੁਕਾਬਲਾ ਕਰਦਾ ਦੇਖੋਗੇ। ਜੇ ਵਿਦੇਸ਼ਾਂ 'ਚ ਵਸਦੇ ਸਿੱਖ ਕੇਵਲ ਆਪਣੀ ਰੋਜ਼ਾਨਾ 1 ਕੱਪ ਕੌਫੀ ਦੇ ਬਰਾਬਰ ਵੀ ਡੋਨੇਟ ਕਰਨ ਤਾਂ TV 84 ਸਾਰੀ ਦੁਨੀਆ ਦਾ ਮੁਕਾਬਲਾ ਕਰਨ ਦੀ ਹਿੰਮਤ ਰੱਖਦਾ ਹੈ। ਮੀਨਸ $3 ਨਾਟ ਬਿਗ ਅਮਾਊਂਟ ਖਾਲਸਾ ਜੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਇੱਕ ਦਿੱਤਾ ਹੈ ਸੁਝਾਅ ਵੀ ਕਿ ਵੀ ਤੁਸੀਂ 1 ਕੱਪ ਕੌਫੀ ਜਿੰਨਾ ਵੀ ਜੇ ਰੋਜ਼ ਦਾ ਸਪੇਅਰ ਕਰਦੇ ਹੋ ਤੇ ਆਲਮੋਸਟ $90 ਜਾਂ $100 ਮਹੀਨੇ ਦੇ ਬਣਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਜਿੰਨੇ ਸੀਮਤ ਸਾਧਨਾਂ ਦੇ ਨਾਲ 5 ਸਾਲ ਤੋਂ ਇਸ ਸਾਰੇ ਨੂੰ ਰਨ ਕਰ ਰਹੇ ਹਾਂ, ਇਹ ਠੀਕ ਹੈ ਵੀ ਅੱਜ 88,000 ਤੋਂ ਜ਼ਿਆਦਾ ਫਾਲੋਅਰ ਨੇ, ਬਹੁਤ ਸਾਰੇ ਤਾਰੀਫ 'ਚ ਲਿਖਦੇ ਨੇ, ਕਹਿੰਦੇ ਨੇ, ਬਟ ਅਲਟੀਮੇਟਲੀ ਇਹ ਕੋਈ ਲੰਬਾ ਵਕਤ ਤੁਸੀਂ ਜੇ ਇੱਕ ਸੰਘਰਸ਼ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਣਾ ਤੇ ਇਹ ਫਿਰ ਇੰਨਾ ਕਰਨਾ ਕਾਫੀ ਨਹੀਂ ਹੈ। ਔਰ ਇਸ ਵੇਲੇ ਟੈਲੈਂਟ ਹੈ ਕੌਮ ਦੇ ਵਿੱਚ, ਸਾਡੇ ਕੋਲ ਥੋੜੀ ਬਹੁਤ ਸਾਨੂੰ ਜਾਂਚ ਵੀ ਆ ਗਈ ਹੈ। ਔਰ ਜੇ ਸਾਡੀ ਮਦਦ ਹੋਏ ਤੇ ਉਹਨਾਂ ਨੇ ਵੀਰ ਨੇ ਠੀਕ ਕਿਹਾ ਕਿ ਵੀ ਅਸੀਂ ਇਹਨੂੰ ਇਹੀ ਨਹੀਂ ਕਿ ਵੀ ਇਹ ਦੇਸੀ ਚੈਨਲਾਂ ਨਾਲੋਂ ਤਾਂ ਅਸੀਂ ਪਹਿਲਾਂ ਹੀ ਜਿਹੜਾ ਹੈ ਉਹ ਆਊਟਸਟੈਂਡ ਕਰਦੇ ਬਹੁਤ ਸਾਰੇ ਮਾਮਲਿਆਂ 'ਚ, ਖਾਸ ਤੌਰ ਤੇ ਤਹਿਜ਼ੀਬ ਦੇ ਮਾਮਲੇ, ਪਰ ਦੂਸਰੇ ਜਿਹੜੇ ਨੇ ਇੰਟਰਨੈਸ਼ਨਲ ਚੈਨਲਸ ਦਾ ਵੀ ਅਸੀਂ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਹਾਂ। ਸਰਬੰਸ ਸਿੰਘ ਰੋਡਾ ਲਿਖਦੇ ਨੇ, ਲੁਕਸ ਲਾਈਕ ਸਮ ਮੋਰ ਬੈਡ ਡੇਜ਼ ਆਰ ਔਨ ਦਾ ਵੇ ਫਾਰ ਪੰਜਾਬ। ਦਾ ਪਾਰਟੀ ਹੂ ਹੈਲਪਡ ਅਕਾਲੀ ਦਲ ਇਜ਼ ਨਾਓ ਦਾ ਪਾਰਟੀ ਪਲੇਇੰਗ ਇਟਸ ਰੋਲ ਥਰੂ ਕਾਂਗਰਸ ਇਨ ਪੰਜਾਬ। ਇਹ ਬਿਲਕੁਲ ਠੀਕ ਹੈ। ਇਹ BJP ਦੀ ਗੇਮ ਬਾਦਲਾਂ ਨੂੰ ਵਰਤਿਆ ਔਰ ਹੁਣ ਇਹ ਅਮਰਿੰਦਰ ਜਿਹੜਾ ਹੈ ਉਹ ਆਪਣੇ ਆਕਾ ਨੂੰ ਖੁਸ਼ ਕਰ ਰਿਹਾ। ਜਸਵਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, we don't see any solution, hard to say anything, but they all robbers and they are in majority. So ਜ਼ਾਹਰ ਹੈ ਕਿ ਵੀ ਇਹ robbers ਨੇ, majority 'ਚ ਨੇ, ਲੇਕਿਨ we can do something। ਔਰ ਉਹ ਅਸੀਂ ਕੌਮੀ ਘਰ ਖਾਲਿਸਤਾਨ ਦੇ ਲਈ ਫੋਕਸ ਇੱਕ ਰੱਖੀਏ। ਜਦੋਂ ਅਸੀਂ ਸੀ ਜੀ ਆਮ ਆਦਮੀ ਪਾਰਟੀ ਲੈ ਆਓ, ਦੂਸਰਾ ਲੈ ਆਓ, ਔਰ ਬਹੁਤ ਸਾਰਾ ਵਕਤ ਦੀ ਸੀਮਾ ਹੈ। ਮੈਂ ਜਿਨ੍ਹਾਂ ਦੇ ਨਾਂ ਹੀ ਪੜਾਂਗਾ, ਚੌਧਰੀ ਅਹਿਮਦ ਇਤਫਾਕ, ਵੀਰ ਭੁਪਿੰਦਰ ਸਿੰਘ, ਸਾਹਿਦ ਅਲੀ ਖਾਲਿਸਤਾਨੀ, ਕੁਲਦੀਪ ਸਿੰਘ ਖੰਭ, ਅਮਰਜੀਤ ਬਾਜਵਾ, ਕੁਲਦੀਪ ਸਿੰਘ ਖੰਭ ਫੇਰ ਲਿਖਦੇ ਨੇ, ਸਿੰਘ ਸਾਹਿਬ ਦੀ ID ਤੋਂ ਹੈ, ਪ੍ਰੀਤਪਾਲ ਸਿੰਘ, ਅਮਰੀਕ ਸਿੰਘ ਸਿੰਦਰ, ਲਖਵਿੰਦਰ ਸਿੰਘ, ਰਗਵੀਰ ਸਿੰਘ, ਹਰਦੀਪ ਸਿੰਘ ਮਾਹੀ, ਅਮਨਦੀਪ ਸਿੰਘ, JS ਪੰਡਾਲ, ਗੁਰਪ੍ਰੀਤ ਸਿੰਘ। ਉਹਨਾਂ ਨੇ ਤੁਹਾਡੀ ਤਾਰੀਫ ਕੀਤੀ ਹੈ ਕਿ ਤੁਸੀਂ ਚੰਗੀ ਐਂਕਰਿੰਗ ਕਰ ਰਹੇ ਹੋ। ਸਤਦੇਵ ਸ਼ਰਮਾ, ਗੁਰਦੇਵ ਸਿੰਘ ਮਾਨ, ਫਿਰ ਸਿੰਘ ਸਾਹਿਬ, ਸਾਬੀ ਸਿੰਘ ਬੈਂਸ, ਜੱਸਾ ਸੰਦਰ, ਇਹ ਪਹਿਲੇ ਸੈਗਮੈਂਟ ਦੇ ਨੇ। ਔਰ ਇਸ ਵੇਲੇ ਸਿਰਫ ਨਾਂ ਪੜ੍ਹਨ ਵਾਲੀ ਗੱਲ ਇਹ, ਹਾਲਾਂਕਿ ਬਹੁਤ ਕੀਮਤੀ ਮੈਸੇਜ ਨੇ, ਮੈਂ ਘਰ ਜਾ ਕੇ ਜ਼ਰੂਰ ਪੜ੍ਹਾਂਗਾ ਜੀ। ਪਰਮਜੀਤ ਸਿੰਘ, ਵਸੀਮ ਚੀਮਾ, ਫਿਰ ਅਮਰਦੀਪ ਸਿੰਘ, ਫਿਰ ਮੀਆਂ ਖਾਲਦ, ਜਿਹੜਾ ਇਹ ਸਾਰੇ ਮੈਸੇਜ ਹੋਰ ਵੀ ਨੇ, ਲੇਕਿਨ ਸਮਾਂ ਸੀਮਾ ਜਿਹੜੀ ਹੈ ਤੁਸੀਂ ਮੁਕਰਰ ਕਰ ਦਿੱਤੀ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਜਿਹੜੇ ਫੇਸਬੁੱਕ ਤੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ ਤੇ ਖਾਸ ਤੌਰ ਤੇ ਜਿਹੜੇ ਹੋਰ ਡਿਫਰੈਂਟ ਗੈਜਟਸ ਤੇ ਵੀ ਦੇਖ ਰਹੇ, ਉਹਨਾਂ ਸਾਰਿਆਂ ਦਾ ਧੰਨਵਾਦ। ਫੇਸਬੁੱਕ ਤੇ ਕਮੈਂਟਸ ਲਿਖਣ ਵਾਲਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਡਾਕਟਰ ਸਾਹਿਬ, ਮੈਂ ਚਾਹੂੰਗਾ ਹੁਣ ਕਿ ਤੁਸੀਂ ਜਿਹੜਾ ਅੱਜ ਦਾ ਵਿਚਾਰ ਹੈਗਾ ਉਹ ਜ਼ਰੂਰ ਸਾਂਝਾ ਕਰ ਲਿਓ। ਹੁਣ ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੀ ਬਾਣੀ, ਜਿਹੜੇ 40 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ, ਉਹ ਸਿਲਸਿਲੇਵਾਰ ਉਸ ਤੇ ਵਿਚਾਰ ਕਰਦੇ। ਅੱਜ ਆਸਾ ਬਾਣੀ ਸ਼੍ਰੀ ਰਵਿਦਾਸ ਜੀ ਕੀ ਦਾ ਸ਼ਬਦ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਹੁਣ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮ੍ਰਿਗ ਹਿਰਨ ਜਿਹੜਾ ਹੈ ਉਸ ਦੀ ਕਮਜ਼ੋਰੀ ਮਿਊਜ਼ਿਕ ਹੈ,
ਔਰ ਸ਼ਿਕਾਰੀ ਮਿਊਜ਼ਿਕ ਵਜਾ ਕੇ ਉਹਨੂੰ ਜਿਹੜਾ ਉਹ ਕਾਬੂ ਕਰਦਾ ਹੈ। ਮੱਛੀ ਦੀ ਕਮਜ਼ੋਰੀ, ਜੀਭ ਦਾ ਚਸਕਾ, ਅਸੀਂ ਕਹਿੰਦੇ ਆ ਕਿ ਜੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਸੋ ਜਦੋਂ ਉਹ ਬਾਹਰ ਨਿਕਲਦੀ ਹੈ ਚੱਟਣ ਨੂੰ ਉਹ ਜਾਲ ਦੇ ਵਿੱਚ ਫਸ ਜਾਂਦੀ ਹੈ। ਭਰਿੰਗ ਭੌਰੇ ਨੂੰ ਕਹਿੰਦੇ ਨੇ, ਭੌਰੇ ਨੂੰ ਫ੍ਰੈਗਰੈਂਸ ਨਾਲ ਪਿਆਰ ਹੈ, ਉਹ ਫੁੱਲ ਨੂੰ ਸੁੰਘਦਾ ਹੈ, ਭੌਰਾ ਫੁੱਲ ਦੇ ਉੱਥੇ ਹੀ ਉਹ ਬੰਦ ਹੋ ਜਾਂਦਾ, ਫੁੱਲ 'ਚ ਮਰ ਜਾਂਦਾ। ਪਤੰਗਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਰੌਸ਼ਨੀ ਨੂੰ ਪਿਆਰ ਕਰਦੇ ਨੇ, ਸ਼ਮਾ ਨੂੰ, ਔਰ ਉਹਦੇ 'ਚ ਹੀ ਉਹ ਸੜ ਕੇ ਵੱਜ ਕੇ ਮਰ ਜਾਂਦੇ ਨੇ। ਕੁੰਚਰ ਹਾਥੀ ਬਾਰੇ ਇਹ ਕਿਹਾ ਜਾਂਦਾ ਹੈ ਵੀ ਕਾਮ ਜਾਂ ਸੈਕਸ਼ੂਅਲ ਡਿਜ਼ਾਇਰ ਉਹਦੀ ਕਮਜ਼ੋਰੀ ਹੁੰਦਾ, ਔਰ ਉਹ ਜਿਹੜੇ ਸ਼ਿਕਾਰੀ ਨੇ ਉਸ ਦਾ ਇਸਤੇਮਾਲ ਇੱਕ ਟੋਆ ਖੋਦ ਕੇ ਔਰ ਉਸ ਤਰੀਕੇ ਨਾਲ ਉਹਨੂੰ ਕਰਦੇ ਨੇ ਕਾਬੂ ਕਰਨ ਦੇ ਲਈ। ਤੇ ਭਗਤ ਜੀ ਯਾਦ ਕਰਵਾਉਂਦੇ ਨੇ ਕਿ ਜੇ ਇੱਕ ਇੱਕ ਚੀਜ਼ ਇਹਨਾਂ ਦੇ ਵਿੱਚ ਸੀ, ਕਿਸੇ 'ਚ ਇਹ ਕਮੀ ਸੀ, ਤੇ ਉਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ। ਤੇ ਏਕ ਦੋਖ ਵਿਨਾਸ਼, ਇੱਕ ਦੋਖ ਨੇ ਉਹਨਾਂ ਦਾ ਵਿਨਾਸ਼ ਕਰ ਦਿੱਤਾ। ਪੰਜ ਦੋਖ ਅਸਾਧ ਜਾਮ ਹੈ। ਤੇ ਜਿਸ ਮਨੁੱਖ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜੋ ਹੀ ਚੀਜ਼ਾਂ ਬੜੀਆਂ ਹੋਈਆਂ ਨੇ ਜਿਹੜੀਆਂ ਟ੍ਰੀਟੇਬਲ ਨਹੀਂ ਹੈਗੀਆਂ, ਤਾਂ ਕਿ ਕੇਤਕ ਆਸ, ਉਸ ਚੋਂ ਤੁਸੀਂ ਕੀ ਆਸ ਕਰਦੇ ਹੋ ਕਿ ਇਸ ਮਾਇਆ ਦੇ ਪ੍ਰਭਾਵ ਚੋਂ ਉਹ ਬਚ ਸਕੇਗਾ। ਮਾਧੋ ਅਵਿਦਿਆ ਹਿਤਕੀਨ, ਔਰ ਇਹ ਨਿਰੰਕਾਰ ਜਿਹੜੀ ਅਗਿਆਨਤਾ ਹੈ, ਇਸ ਦੇ ਨਾਲ ਬਹੁਤੀ ਲੁਕਾਈ ਪਿਆਰ ਕਰਦੀ ਹੈ, ਹਿਤ ਕਰਦੀ ਹੈ। ਵਿਵੇਕ ਦੀਪ ਮਲੀਨ, ਔਰ ਜਿਹੜੇ ਗਿਆਨ ਦਾ ਚਾਨਣ ਹੈ ਇਹ ਧੁੰਦਲਾ ਹੋ ਗਿਆ, ਉਹ ਮਲੀਨ ਹੋ ਗਿਆ। ਔਰ ਫਿਰ ਭਗਤ ਜੀ ਫਰਮਾਉਂਦੇ ਨੇ, ਤ੍ਰਿਗਦ ਜੋਨ ਅਚੇਤ ਸੰਭਵ, ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਰਲਭ, ਤੇਹੀ ਸੰਗਤ ਪੋਚ। ਕਿ ਇਹ ਜਿਹੜੇ ਵਿੰਗੇ ਟੇਢੇ ਟੁਰਨ ਵਾਲੇ ਜੀਵ ਹੁੰਦੇ ਨੇ, ਪਸ਼ੂ ਖਾਸ ਤੌਰ ਤੇ, ਇਹਨਾਂ ਨੂੰ ਤ੍ਰਿਗਦ ਜੋਨ ਕਹਿੰਦੇ ਨੇ, ਵੀ ਇਹ ਤਾਂ ਗਾਫਲ ਹੈ ਹੀ ਨੇ, ਸੁੱਤੇ ਹੋਏ ਨੇ, ਕਿਉਂਕਿ ਇਹਨਾਂ 'ਚ ਪੁੰਨ ਤੇ ਪਾਪ ਦਾ ਵਖਰੇਵਾਂ ਕਰਨ ਦੀ ਬੁੱਧੀ ਨਹੀਂ ਹੁੰਦੀ। ਔਰ ਇਹ ਜਿਹੜਾ ਮਨੁੱਖਾ ਜਨਮ ਹੈ, ਜਿਹੜਾ ਦੁਰਲਭ ਹੈ, ਇਹ ਵੀ ਕਿਉਂ ਨੀਚ ਸੰਗਤ ਦੇ ਵਿੱਚ, ਪੋਚ ਨੀਚ ਨੂੰ ਕਹਿੰਦੇ ਨੇ, ਫਸਿਆ ਹੋਇਆ ਹੈ, ਠੀਕ ਤੇ ਗਲਤ ਦੀ ਪਰਖ ਨਹੀਂ ਕਰ ਸਕਦਾ। ਜੀ ਜੰਤ ਜਹਾਂ ਜਹਾਂ ਲਗ, ਕਰਮ ਕੇ ਬਸ ਜਾਏ, ਕਾਲ ਫਾਸ ਅਬਦ ਲਾਗੇ, ਕਛ ਨਾ ਚਲੇ ਉਪਾਏ। ਕਿ ਇਹ ਜਿੰਨੇ ਜੀ ਜੰਤ ਨੇ, ਜਿੱਥੇ ਜਿੱਥੇ ਵੀ ਲੱਗੇ ਹੋਏ ਨੇ, ਕਰਮਾਂ ਦੇ ਬਦੌਲਤ ਇਹ ਉੱਥੇ ਜਾ ਕੇ ਫਸ ਜਾਂਦੇ ਨੇ ਉਹਨਾਂ ਔਗਣਾਂ ਦੇ ਵਿੱਚ। ਔਰ ਅਲਟੀਮੇਟਲੀ ਕਾਲ ਫਾਸ ਅਬਦ ਲਾਗੇ, ਅਬਦ ਹੈ ਜਿਹੜਾ ਨਾਸ ਨਾ ਹੋ ਸਕੇ। ਅਲਟੀਮੇਟਲੀ ਮੌਤ ਨੇ ਆਣਾ, ਮੌਤ ਨੇ ਦਾ ਜਿਹੜੀ ਹੈ ਉਹ ਨਾਸ ਨਹੀਂ ਹੋਣਾ, ਮੌਤ ਨੇ ਹੀ ਨਾਸ ਕਰਨਾ ਹੈ। ਰਾਦਰ ਕੱਛ ਨਾ ਚਲੇ ਉਪਾਏ, ਉੱਥੇ ਤੁਹਾਡਾ ਕੋਈ ਜ਼ੋਰ ਨਹੀਂ ਚੱਲਣਾ। ਤੇ ਅਖੀਰ 'ਚ ਭਗਤ ਜੀ ਬੇਨਤੀਨੁਮਾ ਰੂਪ ਦੇ ਵਿੱਚ, ਰਵਿਦਾਸ ਦਾਸ ਉਦਾਸ ਤਜ ਭ੍ਰਮ, ਤਪਨ ਤਪ ਗੁਰ ਗਿਆਨ, ਭਗਤ ਜਨ ਭੈ ਹਰਨ ਪਰਮਾਨੰਦ, ਕਰੋ ਨਿਦਾਨ। ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਦਾਸ ਤੁਹਾਡਾ ਹੈ ਨਿਰੰਕਾਰ, ਉਦਾਸ ਮਾਇਆ ਤੋਂ ਬ੍ਰਿਕਤ ਹੋ ਕੇ, ਤਜ ਭਰਮ ਤੋਂ ਛੁਟਕਾਰਾ ਪਾ ਕੇ, ਉਹਨੂੰ ਛੱਡ ਕੇ ਤੁਹਾਡਾ ਤਪਾਂ ਦਾ ਤਪ ਗੁਰੂ ਦਾ ਗਿਆਨ ਹੈ। ਤਪਨ ਤਪ ਗੁਰ ਗਿਆਨ, ਜਿਹੜਾ ਤਪਾਂ ਦਾ ਤਪ ਹੈ ਗੁਰੂ ਗਿਆਨ, ਉਸ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤੇ। ਭਗਤ ਜਨ ਭੈ ਹਰਨ ਪਰਮਾਨੰਦ, ਹੇ ਵਾਹਿਗੁਰੂ ਤੁਸੀਂ ਭਗਤ ਜਨਾਂ ਦੇ ਭੈ ਨੂੰ ਦੂਰ ਕਰਦੇ ਹੋ। ਪਰਮਾਨੰਦ, ਪਰਮ ਆਨੰਦ, ਤੁਸੀਂ ਪਰਮ ਆਨੰਦ ਦੇਣ ਵਾਲੇ ਹੋ। ਕਰੋ ਨਿਦਾਨ, ਤੁਸੀਂ ਬਖਸ਼ਿਸ਼ ਕਰਕੇ ਇਸ ਸਾਰੇ ਤੋਂ, ਮਾਇਆ ਤੋਂ, ਸ਼ੰਕੇ ਤੋਂ, ਡਰ ਤੋਂ ਮੇਰਾ ਛੁਟਕਾਰਾ ਕਰਵਾਓ ਔਰ ਆਪਣੇ ਨਾਲ ਮਿਲਾਓ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਤੇ ਜਿਹੜੇ ਵਿਚਾਰਾਂ ਦੀ ਸਾਂਝ ਹੈ ਉਹ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਪਾਈ ਹੈ। ਵਿਊਅਰਸ, ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਜਾਂਦੇ ਜਾਂਦੇ ਬੇਨਤੀ ਕਰਨਾ ਚਾਹੂੰਗਾ ਕਿ ਜਿਵੇਂ ਇੱਕ ਫੇਸਬੁੱਕ ਤੇ ਮੈਸੇਜ ਵੀ ਆਇਆ ਸੀ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਡੇ ਕੋਲ ਸਮਰੱਥਾ ਹੈਗੀ ਹੈ, ਪਰ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਸੋ ਬਣਦਾ ਸਰਦਾ ਜਿੰਨਾ ਵੀ ਯੋਗਦਾਨ ਪਾ ਸਕਦੇ ਹੋ ਆਪਣੇ ਦਸਵੰਧ ਦੇ ਵਿੱਚੋਂ, ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਮੰਥਲੀ ਡੋਨੇਸ਼ਨਸ ਜ਼ਿਆਦਾ ਕਾਰਗਰ ਹੁੰਦੀਆਂ ਨੇ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਕੁ ਡੋਨੇਸ਼ਨ ਸਾਨੂੰ ਇੰਨੇ ਟਾਈਮ ਦੇ ਵਿੱਚ ਮਿਲਣੀ ਹੈ। ਸੋ ਉਸ ਹਿਸਾਬ ਨਾਲ ਅਸੀਂ ਪਲਾਨ ਕਰ ਸਕਦੇ ਹਾਂ। ਜੇ ਇਸ ਸੰਬੰਧੀ ਕੋਈ ਤੁਹਾਡਾ ਸਵਾਲ ਹੋਵੇ ਜਾਂ ਸੁਝਾਅ ਹੋਵੇ ਤਾਂ ਵੀ ਤੁਸੀਂ ਸਾਨੂੰ ਟੈਕਸਟ ਕਰਕੇ ਜਾਂ ਕਾਲ ਕਰਕੇ ਸਾਡੇ ਨਾਲ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਸਾਡਾ ਨੰਬਰ ਹੈਗਾ 5164060694। ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਕੇ, ਟੈਕਸਟ ਕਰਕੇ ਵੀ ਸਾਡੇ ਤੱਕ ਜਿਹੜੀ ਹੈ ਉਹ ਪਹੁੰਚ ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈਗਾ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ
ਅਗਲਾ 9:30 ਵਜੇ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਅੱਜ RSS ਦੇ ਵੱਲੋਂ ਜੋ ਏਜੰਡਾ ਲਾਗੂ ਕੀਤਾ ਜਾ ਰਿਹਾ ਹਿੰਦੂਤਵ ਦਾ ਭਾਰਤ ਦੇ ਵਿੱਚ, ਉਸ ਹਵਾਲੇ ਦੇ ਨਾਲ ਗੱਲਬਾਤ ਹੋਣੀ ਹੈ। ਦਿੱਲੀ ਤੋਂ ਜਿਹੜੇ ਵਰਿਸ਼ਠ ਪੱਤਰਕਾਰ ਹੈਗੇ ਆ ਸਰਦਾਰ ਗੁਰਚਰਨ ਸਿੰਘ ਬੱਬਰ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਉਹਦੇ ਲਈ ਵੀ ਜ਼ਰੂਰ ਟਿਊਨ ਇਨ ਰਹਿਣਾ ਤੇ ਦੇਖਦੇ ਰਹੋ TV 84। ਇਜਾਜ਼ਤ ਦਿਓ ਜੀ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।